ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲਾਂ ਵਾਂਗ ਹੀ ਹੋਣਗੇ ਸਾਡੇ ਨਾਲ ਅੱਜ ਬਲਤੇਜ ਪੰਨ ਤੇ ਕੁਝ ਖਬਰਾਂ ਤੇ ਕਰਾਂਗੇ ਚਰਚਾ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਉਹਨਾਂ ਦਾ ਫੋਨ ਨੰਬਰ 4082722500। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ, ਸਾਨੋਜ਼ੇ ਤੋਂ ਗੁਰਦੀਪ ਸਿੰਘ ਬਿਰਦੀ, ਕਲੋਵਸ ਤੋਂ ਅਸ਼ਾਨਜੀਤ ਸਿੰਘ ਖਲੋਟੀ ਤੇ ਪਰਿਵਾਰ, ਜੁਬਾ ਸਿਟੀ ਤੋਂ ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਜ ਤੋਂ ਸਤਨਾਮ ਸਿੰਘ ਗਿੱਲ, ਸਲਮਾ ਤੋਂ ਬਲਦੇਵ ਸਿੰਘ ਧਾਲੀਵਾਲ, ਹਰੀਨਾ ਤੋਂ ਦਲਵੀਰ ਸਿੰਘ ਗਿੱਲ, ਲਾਈਵੋਕ ਤੋਂ ਬਿੱਲਾ ਸੰਘੇੜਾ ਜੀ। ਸਾਨੋਜ਼ੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਕਰਦੇ ਹਾਂ ਹੁਣ ਗੱਲਬਾਤ। ਬਲਤੇਜ ਪੰਨੂ ਜੀ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ, ਮਿਹਰਬਾਨੀ। ਤੇ ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ ਬਲਤੇਜ ਪੰਨੂ ਜੀ, ਜਿਸ ਤਰ੍ਹਾਂ ਕਾਫੀ ਟਾਈਮ ਤੋਂ ਜਿਹੜੀ ਗੜਬੜ ਬਚੀ ਹੋਈ ਆ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਕਦੀ ਕਿਸੇ ਦੇ ਨਾਂ ਤੇ ਕਦੀ ਕਿਸੇ ਦੇ ਨਾਂ ਤੇ ਦਲਿਤਾਂ ਤੇ ਜਿਹੜੇ ਹਮਲੇ ਹੋ ਰਹੇ ਸੀਗੇ, ਕੁੱਟਮਾਰ ਕੀਤੀ ਜਾਂਦੀ ਸੀ। ਮੋਦੀ ਤੋਂ ਬਾਹਰ ਹੁਣ ਰਾਸ਼ਟਰਪਤੀ ਵੀ ਬੋਲੇ ਜੀ। ਬਿਲਕੁਲ, ਇਸ ਵੇਲੇ ਇਹ ਤੁਸੀਂ ਕਹਿ ਲਓ ਕਿ ਮਸਲਾ ਭਖਿਆ ਹੋਇਆ ਜੀ। ਬੇਸ਼ੱਕ ਸਿਆਸੀ ਪਾਰਟੀਆਂ ਇਹਨੂੰ ਬਹੁਤ ਸੀਰੀਅਸ ਨਾ ਲੈਂਦੀਆਂ ਹੋਣ, ਪਰ ਜਿਹੋ ਜਿਹਾ ਜਿਹੜਾ ਜੀ ਭੁਗਤਣਾ ਪੈ ਰਿਹਾ ਗੁਜਰਾਤ ਦੇ ਵਿੱਚ, ਉਹਨੂੰ ਡਰੀ ਹੋਈ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ, ਉਹਦੇ ਪ੍ਰਧਾਨ ਮੰਤਰੀ ਜਿਹੜੇ ਨੇ ਜੀ, ਉਹਨਾਂ ਨੇ ਇਹਦੇ ਉੱਤੇ ਜ਼ਰੂਰ ਜਿਹੜਾ ਜੀ ਪਿਛਲੇ ਦਿਨੀ ਬਿਆਨ ਦਿੱਤਾ ਸੀਗਾ। ਹੁਣ ਜਿਹੜੀ ਆਜ਼ਾਦੀ ਦਿਵਸ ਤੇ ਪੂਰਵ ਸੰਧਿਆ ਦੇ ਮੌਕੇ ਦੇ ਉੱਤੇ ਜਿਹੜਾ ਸੰਦੇਸ਼ ਦਿੱਤਾ ਜਾਂਦਾ ਰਾਸ਼ਟਰਪਤੀ ਦੇ ਵੱਲੋਂ, ਉਹਦੇ ਵਿੱਚ ਵੀ ਉਹਨਾਂ ਨੇ ਦਲਿਤਾਂ ਤੇ ਘੱਟ ਗਿਣਤੀਆਂ ਦੇ ਉੱਤੇ ਹਮਲਿਆਂ ਤੇ ਚਿੰਤਾ ਜ਼ਾਹਰ ਜਿਹੜੀ ਹੈ ਜੀ ਉਹ ਕੀਤੀ ਆ। ਇਹਨਾਂ ਘਟਨਾਵਾਂ ਦੇ ਨਾਲ ਸਖਤੀ ਦੇ ਨਾਲ ਨਜਿੱਠੇ ਜਾਣ ਦੀ ਗੱਲ ਉਹਨਾਂ ਨੇ ਕੀਤੀ ਆ। ਉਹਨਾਂ ਨੇ ਕਿਹਾ ਕਿ ਕਮਜ਼ੋਰ ਤਬਕਿਆਂ ਦੇ ਖਿਲਾਫ ਹਿੰਸਾ ਸਾਡੇ ਕੌਮੀ ਚਰਿੱਤਰ 'ਚ ਨਹੀਂ ਹੈ ਤੇ ਇਹ ਰਾਹ ਤੋਂ ਭਟਕੇ ਹੋਏ ਲੋਕਾਂ ਦਾ ਕੰਮ ਹੈ, ਜਿਨ੍ਹਾਂ ਖਿਲਾਫ ਸਖਤੀ ਕਰਨ ਦੀ ਲੋੜ ਹੈ ਜੀ। ਅਸਹਿਣਸ਼ੀਲ ਤਾਕਤਾਂ ਦੇ ਉੱਤੇ ਵਧਦਿਆਂ ਹੋਇਆ ਰਾਸ਼ਟਰਪਤੀ ਨੇ ਵੰਡ ਪਾਊ ਸਿਆਸੀ ਏਜੰਡੇ ਖਿਲਾਫ ਵੀ ਖਬਰਦਾਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਧੜਿਆਂ ਤੇ ਵਿਅਕਤੀਆਂ ਦੇ ਵੱਲੋਂ ਬਹਿਸਾਂ ਦੇ ਧਰੂਵੀਕਰਨ ਦੇ ਨਾਲ ਸੰਸਥਾਵਾਂ ਦਾ ਮਖੌਲ ਉੱਡਦਾ ਹੈ ਤੇ ਸੰਵਿਧਾਨਿਕ ਕਦਰਾਂ ਕੀਮਤਾਂ ਦਾ ਘਾਣ ਹੁੰਦਾ ਹੈ। ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਸਮਾਜ ਤੇ ਸਿਆਸਤਦਾਨਾਂ ਦੀ ਸੂਝ-ਬੂਝ ਦੇ ਨਾਲ ਇਸ ਤਰ੍ਹਾਂ ਦੀਆਂ ਤਾਕਤਾਂ ਜਿਹੜੀਆਂ ਨੇ ਉਹਨਾਂ ਨੂੰ ਹਾਸ਼ੀਏ ਤੇ ਧੱਕ ਦਿੱਤਾ ਜਾਵੇਗਾ ਤੇ ਭਾਰਤ ਦੀ ਵਿਕਾਸ ਗਾਥਾ ਜਿਹੜੀ ਹੈ ਜੀ ਉਹ ਬਿਨਾਂ ਰੁਕੇ ਤੋਂ ਚੱਲਦੀ ਰਹੂਗੀ। ਇਹ ਵੈਸੇ ਵੇਖਣ ਵਾਲੀ ਗੱਲ ਇਹ ਸੀਗੀ ਜੀ ਕਿ ਜਿੰਨਾ ਇਹ ਰਾਸ਼ਟਰਪਤੀ ਹੋਰਾਂ ਦਾ ਭਾਸ਼ਣ ਸੀਗਾ ਜੀ, ਬਹੁਤੀ ਜਿਹੜਾ ਸੀਗਾ ਜੀ ਇਹ ਇਸ ਗੱਲ ਦੇ ਉੱਤੇ ਜ਼ੋਰ ਰਿਹਾ ਦਲਿਤ ਭਾਈਚਾਰੇ ਤੇ ਘੱਟ ਗਿਣਤੀਆਂ ਦੇ ਉੱਤੇ ਜਿਹੜੇ ਜੀ ਉਹ ਹੋ ਰਹੇ ਹਮਲੇ। ਵੈਸੇ ਰਾਸ਼ਟਰਪਤੀ ਜਿਹੜੇ ਨੇ ਜੀ ਉਹਨਾਂ ਨੇ ਇੰਟੋਲਰੈਂਸ ਵਾਲਾ ਮੁੱਦਾ ਵੀ ਪਹਿਲਾਂ ਜਿਹੜਾ ਉਹ ਉਠਾਇਆ ਸੀਗਾ। ਸਵਾਲ ਇਹ ਹੈ ਜੀ ਕਿ ਕੀ ਸਿਰਫ ਜਿਹੜੀ ਫਿਕਰਮੰਦੀ ਆ ਉਹ ਜ਼ਾਹਰ ਕਰ ਦੇਣੀ ਕਿਸੇ ਸਮੱਸਿਆ ਦਾ ਹੱਲ ਹੁੰਦਾ, ਜਾਂ ਉਹਦੇ ਉੱਤੇ ਕੋਈ ਸੀਰੀਅਸ ਤੌਰ ਦੇ ਉੱਤੇ ਜਿਹੜਾ ਜੀ ਉਹ ਕੁਛ ਨਾ ਕੁਛ ਕਰਨਾ ਜਿਹੜਾ ਜੀ ਉਹ ਹੁੰਦਾ। ਹਾਂ, ਇੰਨਾ ਜ਼ਰੂਰ ਹੈ ਕਿ ਪ੍ਰਧਾਨ ਮੰਤਰੀ ਦੀ ਤਰਜ਼ ਦੇ ਉੱਤੇ ਉਹਨਾਂ ਨੇ ਇਹ ਨਹੀਂ ਕਹਿ ਦਿੱਤਾ ਕਿ ਜੇ ਗੋਲੀ ਮਾਰਨੀ ਆ ਮੈਨੂੰ ਮਾਰ ਦਿਓ, ਉਹਨਾਂ ਨੂੰ ਨਾ ਕਹੋ ਜੀ। ਹਾਂਜੀ, ਬਾਕੀ ਤਾਂ ਸਾਰਾ ਕੁਛ ਉਹੀ ਸੀਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬਟਾਲਾ ਦੇ ਲਾਗੇ ਗੁਰੂ ਗ੍ਰੰਥ ਸਾਹਿਬ ਦੀ ਫਿਰ ਬੇਅਦਬੀ ਹੋਈ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ ਇਹ ਘਟਨਾਵਾਂ। ਬਿਲਕੁਲ ਜੀ, ਇਹ ਮੰਦਭਾਗੀਆਂ ਜਿਹੜੀਆਂ ਘਟਨਾਵਾਂ ਨੇ, ਇਹ ਗੱਲ ਠੀਕ ਹੈ ਜੀ ਤੁਹਾਡੀ ਕਿ ਇਹ ਰੁਕਣ ਦਾ ਨਾਮ ਜਿਹੜਾ ਜੀ ਉਹ ਨਹੀਂ ਲੈ ਰਹੀਆਂ। ਕਿਤੇ ਨਾ ਕਿਤੇ ਜਿਹੜੀਆਂ ਇਹ ਘਟਨਾਵਾਂ ਨੇ ਫੇਰ ਵਾਪਰ ਜਾਂਦੀਆਂ ਨੇ ਥੋੜ੍ਹੇ ਜਿਹੇ ਜਿਹੜਾ ਜੀ ਉਹ ਵਕਫਾ ਪੈਣ ਤੋਂ ਬਾਅਦ। ਇਹ ਘਟਨਾ ਜਿਹੜੀ ਹੁਣ ਵਾਪਰੀ ਹੈ ਜੀ, ਇਹ ਮਾਝੇ ਦੇ ਵਿੱਚ ਜਿਹੜੀ ਹੈ ਜੀ ਇਹ ਘਟਨਾ ਵਾਪਰੀ ਆ। ਮਰੜ ਪਿੰਡ ਪੈਂਦਾ ਜੀ ਇੱਥੇ, ਔਰ ਉਹਦੇ ਵੱਡਾ ਗੁਰਦੁਆਰਾ ਹੈ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜਾ ਜੀ ਉਹ ਪਾੜਨ ਦੀਆਂ ਖਬਰਾਂ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ। ਇਹ ਪਤਾ ਲੱਗਿਆ ਜੀ ਕਿ ਸਵੇਰ ਦੇ ਟਾਈਮ ਇਹਦਾ ਜਿਹੜਾ ਜੀ ਪਤਾ ਲੱਗਿਆ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਦੇਖਿਆ ਜੀ ਕਿ ਉਹਦੇ ਕੁਝ ਜਿਹੜੇ ਪੱਤਰੇ ਸੀਗੇ ਉਹ ਪਾਟੇ ਹੋਏ ਜਿਹੜੇ ਮਿਲੇ। ਪੁਲਿਸ ਜਿਹੜੀ ਹੈ ਜੀ ਉਹ ਘਟਨਾ ਵਾਲੀ ਜਗ੍ਹਾ ਦੇ ਉੱਤੇ ਪਹੁੰਚੀ ਤੇ ਜਿਵੇਂ ਹੁੰਦਾ ਜੀ ਕਿ ਛੇਤੀ ਫੜ ਲਏ ਜਿਹੜਾ ਜੀ ਉਹ ਜਾਣਗੇ। ਉਹ ਨਾ ਤਾਂ ਜਿਹੜੇ ਪਿਛਲੇ ਫੜੇ ਗਏ ਨੇ ਤੇ ਅੱਗੋਂ ਜਿਹੜੇ ਆ ਜੀ ਉਹ ਕਿਵੇਂ ਫੜੇ ਜਾਣਗੇ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੀ ਹੈ। ਇਹ ਵੀ ਪਤਾ ਲੱਗਾ ਜੀ ਕਿ ਜਿਹੜੇ 609 ਤੋਂ ਲੈ ਕੇ 628 ਤੱਕ ਜਿਹੜੇ ਜੀ ਇਹ ਪੱਤਰੇ ਪਾਟੇ ਹੋਏ ਮਿਲੇ ਨੇ ਤੇ ਉੱਥੇ ਥੋੜੀ ਸਿਆਸਤ ਵੀ ਹੋਈ ਹੈ ਜੀ। ਜਿਹੜੀਆਂ ਵਿਰੋਧੀਆਂ ਪਾਰਟੀਆਂ ਵਾਲੇ ਨੇ ਜੀ ਉਹ ਗਏ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਉਹਨਾਂ ਨੇ ਨਿਖੇਧੀ ਵੀ ਕੀਤੀ ਹੈ। ਪਰ ਜਿਹੜੀ ਪੁਲਿਸ ਹੈ ਜੀ ਉਹ ਇਹ ਕਹਿੰਦੀ ਹੈ ਕਿ ਉਹ ਕੋਸ਼ਿਸ਼ ਕਰ ਰਹੀ ਹੈ ਕਿ ਛੇਤੀ ਦੋਸ਼ੀ ਜਿਹੜੇ ਨੇ ਉਹਨਾਂ ਤੱਕ ਉਹ
ਪਹੁੰਚਣ। ਔਰ ਗੱਲ ਉੱਥੇ ਹੀ ਫੇਰ ਆ ਜਾਂਦੀ ਹੈ ਜੀ ਕਿ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਹੋ ਜਿਹਾ ਗੰਦ ਜਿਹੜਾ ਪੰਜਾਬ ਦੇ ਵਿੱਚ ਹੁਣ ਤਾਂ ਸਾਲ ਤਕਰੀਬਨ ਹੋ ਚੱਲਿਆ ਜੀ, ਜਿਹੜੀਆਂ ਇਹ ਘਟਨਾਵਾਂ ਨਿਰੰਤਰ ਜਿਹੜਾ ਉਹ ਵਾਪਰ ਰਹੀਆਂ ਨੇ। ਔਰ ਇਹਨਾਂ ਘਟਨਾਵਾਂ ਦੇ ਵਿੱਚ ਕੌਣ ਲੋਕ ਸ਼ਾਮਲ ਨੇ, ਇਹਦੇ ਪਿੱਛੇ ਕਿਹੜੀ ਤਾਕਤ ਜਿਹੜੀ ਹੈ ਜੀ ਉਹ ਸ਼ਾਮਲ ਹੈ, ਉਹ ਪਤਾ ਹੀ ਨਹੀਂ ਲੱਗ ਰਿਹਾ ਜੀ। ਇਹ ਆਪਣੇ ਆਪ ਦੇ ਵਿੱਚ ਸਭ ਤੋਂ ਵੱਡੀ ਫਿਕਰਮੰਦੀ ਵਾਲਾ ਜਿਹੜਾ ਜੀ ਉਹ ਗੱਲ ਹੈ। ਬਿਲਕੁਲ ਜੀ, ਜੇ ਹੋਰ ਕੁਛ ਹੋਵੇ ਅਤੇ ਹੋਰ ਕਿਸੇ ਗ੍ਰੰਥ ਦੀ ਹੋਵੇ ਤਾਂ ਬੜੀ ਜਲਦੀ ਇਹ ਬੰਦੇ ਦੂਰੋਂ ਵੀ ਫੜ ਕੇ ਲੈ ਆਉਂਦੇ ਆ। ਤੇ ਹੁਣ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਹੀ ਬੰਦੇ ਨੇ ਲੱਭ ਰਹੇ। ਤੇ ਅੱਗੇ ਆਪਾਂ ਗੱਲ ਕਰਦੇ ਜੀ, ਜਵਾਲਾ ਗਏ 5 ਸ਼ਰਧਾਲੂ ਖੱਡ 'ਚ ਡੁੱਬੇ। ਜੀ ਐਕਚੁਅਲੀ ਇਹ ਜਿਹੜੀ ਹੈ ਜੀ ਇਹ ਵਾਪਰੀ ਹੈ ਘਟਨਾ ਜਿਹੜੀ ਜੀ ਇੱਥੇ ਜਵਾਲਾ ਜੀ ਦੇ ਵਿੱਚ। ਇਹ ਪਿੰਡ ਹਰਾਣਾ ਕਲਾਂ ਤੋਂ ਜਿਹੜੇ ਜੀ ਉਹ ਗਏ ਸੀਗੇ। ਔਰ ਇਹ ਸ਼ਰਧਾਲੂ ਜਿਹੜੇ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੀ ਕੁੰਡਲੀ ਤਹਿਸੀਲ ਦੀ ਨਾਕੇੜ ਖੱਡ ਹੈ, ਇਹਦੇ ਵਿੱਚ ਡੁੱਬੇ ਨੇ। ਇੱਕ 14 ਸਾਲਾ ਬੱਚੇ ਸਣੇ 2 ਜਿਹੜੇ ਸੀਗੇ ਜੀ ਉਹਨਾਂ ਨੂੰ ਇੱਥੋਂ ਦੇ ਲੋਕਲ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਨੇ ਬਚਾ ਲਿਆ। ਇਹ ਜਿਹੜੀ ਜਾਣਕਾਰੀ ਦੇ ਮੁਤਾਬਕ 5 ਨੌਜਵਾਨ ਜਿਹੜੇ ਸੀਗੇ ਜੀ ਉਹਨਾਂ ਨੇ ਆਪਣੇ ਸਾਥੀ ਅਰਸ਼ਦੀਪ ਨੂੰ ਬਚਾਉਣ ਦੇ ਵਾਸਤੇ ਖੱਡ ਦੇ ਵਿੱਚ ਛਾਲਾਂ ਜਿਹੜੀਆਂ ਮਾਰੀਆਂ ਸੀਗੀਆਂ। ਅਰਸ਼ਦੀਪ ਨੂੰ ਤਾਂ ਲੋਕਾਂ ਨੇ ਬਚਾ ਲਿਆ, ਪਰ ਜਿਹੜੇ ਇਹਨੂੰ ਬਚਾਉਣ ਦੇ ਵਾਸਤੇ ਖੱਡ 'ਚ ਵੜੇ ਜੀ ਜਸਵਿੰਦਰ ਸਿੰਘ 18 ਸਾਲਾਂ ਦਾ, ਧੀਰਜ ਸੈਣੀ 19 ਸਾਲਾਂ ਦਾ, ਮੱਖਣ ਸਿੰਘ 31 ਸਾਲਾਂ ਦਾ, ਜਗਦੀਪ ਸਿੰਘ ਤੇ ਦੀਪਕ ਸੈਣੀ ਇਹ ਰੁੜ ਗਏ ਜੀ। ਔਰ ਪੁਲਿਸ ਨੇ ਇਹ ਦੱਸਿਆ ਜੀ ਕਿ ਜਿਹੜੇ ਨੌਜਵਾਨਾਂ ਦੀਆਂ 2 ਦੀਆਂ ਲਾਸ਼ਾਂ ਬਰਾਮਦ ਜਿਹੜੀਆਂ ਜੀ ਹੋ ਗਈਆਂ। ਜਿਹੜੇ 3 ਨੇ ਉਹ ਲਾਸ਼ਾਂ ਲਾਸਟ ਮਿੰਟ ਤੱਕ ਜਿਹੜਾ ਜੀ ਉਹ ਨਹੀਂ ਸਨ ਬਰਾਮਦ ਹੋਈਆਂ, ਲੇਟ ਨਾਈਟ ਤੱਕ ਜਿਹੜਾ ਜੀ। ਔਰ ਇਹ ਇੱਥੇ ਧਾਰਮਿਕ ਸਥਾਨ ਜਿਹੜੇ ਨੇ ਜੀ ਉਹਨਾਂ ਦੇ ਦਰਸ਼ਨ ਕਰਨ ਦੇ ਵਾਸਤੇ ਗਏ ਸੀਗੇ। ਇਹ ਕੋਈ ਪਹਿਲੀ ਘਟਨਾ ਨਹੀਂ ਗੀ ਜੀ, ਪਹਿਲਾਂ ਵੀ ਇਸੇ ਤਰੀਕੇ ਦੇ ਨਾਲ ਜਿਹੜੇ ਕਾਂਗੜਾ ਦੇ ਵਿੱਚ ਕੁਝ ਨੌਜਵਾਨ ਜਿਹੜੇ ਸੀਗੇ ਉਹ ਪਿਛਲੇ ਸਾਲ ਰੁੜ ਗਏ ਸਨ ਜੀ। ਇਹਨਾਂ ਦੇ ਬਾਰੇ ਪਤਾ ਲੱਗੇ ਕਿ ਇਹ 12 ਜਣੇ ਇਕੱਠੇ ਹੋ ਕੇ ਜਿਹੜਾ ਸੀਗਾ ਜੀ ਉਹ ਟਰੈਕਟਰ ਟਰਾਲੀ ਦੇ ਉੱਤੇ ਜਿਹੜਾ ਜੀ ਇੱਥੇ ਗਏ ਸਨ। ਜਿਹੜੀ ਟਰਾਲੀ ਭਰ ਕੇ ਗਈ ਸੀ ਸ਼ਰਧਾਲੂਆਂ ਦੀ, ਉਹਦੇ ਵਿੱਚ ਕੁਝ ਲੋਕ ਜਿਹੜੇ ਨੇ ਜੀ ਉਹ ਇਹ ਵੀ ਕਹਿ ਰਹੇ ਨੇ ਕਿ ਇਹ ਕੁਝ ਜਿਸ ਕਿਸਮ ਦੀ ਸ਼ਰਾਰਤਬਾਜ਼ੀ ਚੱਲਦੀ ਹੁੰਦੀ ਹੈ ਜੀ ਉਹਨਾਂ ਦੇ ਵਿੱਚ ਚੱਕਰਾਂ ਦੇ ਵਿੱਚ ਹੀ ਸਨ, ਜਿਹਦੇ ਕਰਕੇ ਇੱਕ ਦਾ ਪੈਰ ਤਿਲਕਿਆ, ਮੁੜ ਕੇ ਉਹਨੂੰ ਬਚਾਉਂਦੇ ਜਿਹੜੇ ਸੀਗੇ ਜੀ ਉਹ ਛਾਲਾਂ ਮਾਰ ਗਏ। 5 ਡੈਥ ਜਿਹੜੀਆਂ ਜੀ ਉਹਦੀ ਕਨਫਰਮੇਸ਼ਨ ਆ ਰਹੀ ਹੈ ਜੀ। ਅੱਜ ਜੀ ਬਿਲਕੁਲ, ਜਦੋਂ ਇਸ ਏਜ ਦੇ ਬੱਚੇ ਇਕੱਠੇ ਹੋ ਕੇ ਜਾਂਦੇ ਤਾਂ ਫਿਰ ਇਸ ਤਰ੍ਹਾਂ ਹੀ ਹੁੰਦਾ ਆ ਕਿ ਕੋਈ ਪਰਵਾਹ ਨਹੀਂ ਕਰਦੇ, ਪਰ ਬਾਅਦ ਵਿੱਚ ਘਰਦਿਆਂ ਨੂੰ ਜਿਹੜਾ ਇਹਦਾ ਘਾਟਾ ਬਹੁਤ ਪੈਂਦਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸੁੱਚਾ ਸਿੰਘ ਛੋਟੇਪੁਰ ਹੋਣਾ ਦਾ ਕੀ ਚੱਲ ਰਿਹਾ ਜੀ ਇਸ ਵੇਲੇ ਸਿਆਸਤ ਦੇ ਵਿੱਚ। ਕਿਹਾ ਜਾ ਰਿਹਾ ਜੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਜਿਹੜੀ ਸਿਆਸਤ ਹੈ ਜੀ ਉਹਦੇ ਵਿੱਚ ਕਾਫੀ ਉਥਲ ਪੁਥਲ ਜਿਹੜੀ ਆ ਉਹ ਹੋ ਸਕਦੀ ਹੈ। ਇਹ ਉਥਲ ਪੁਥਲ ਜਿਹੜੀ ਹੈ ਜੀ ਇਹ ਕੁਝ ਅਹੁਦਿਆਂ ਦੇ ਵਿੱਚ ਵੀ ਹੋਣ ਦੇ ਆਸਾਰ ਨੇ ਜੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨੈਸ਼ਨਲ ਕਨਵੀਨਰ ਜਿਹੜੇ ਨੇ ਅਰਵਿੰਦ ਕੇਜਰੀਵਾਲ ਹੋਰੀ, ਉਹ ਜਿਨ੍ਹਾਂ ਨੇ ਕਮਾਂਡ ਆਪਣੇ ਹੱਥਾਂ ਦੇ ਵਿੱਚ ਸੰਭਾਲ ਲਈ ਹੈ ਚੋਣਾਂ ਦੀ, ਪੰਜਾਬ ਚੋਣਾਂ ਦੀ, ਉਹ ਛੇਤੀ ਇੱਥੇ ਆ ਕੇ ਜਿਹੜਾ ਜੀ ਉਹ ਰਹਿਣ ਵੀ ਲੱਗਣਗੇ, ਕਿਉਂਕਿ ਹਫ਼ਤੇ ਦੇ ਕੁਝ ਦਿਨ ਜਿਹੜੇ ਆ ਉਹ ਪੰਜਾਬ ਨੂੰ ਦਿਆ ਕਰਨਗੇ। ਉਹਨਾਂ ਦੇ ਵਾਸਤੇ ਜਿਹੜੇ ਘਰ ਦੀ ਭਾਲ ਕੀਤੀ ਜਾ ਰਹੀ ਹੈ ਲੁਧਿਆਣੇ ਦੇ ਵਿੱਚ। ਔਰ ਲੁਧਿਆਣੇ ਦੇ ਵਿੱਚ ਉਹਨਾਂ ਨੇ ਆਪਣਾ ਟਿਕਾਣਾ ਜਿਹੜਾ ਜੀ ਉਹ ਆ ਕੇ ਬਣਾਉਣਾ, ਕਿਉਂਕਿ ਉਹ ਥੋੜਾ ਸੈਂਟਰਲ ਦੇ ਵਿੱਚ ਪੈਂਦਾ ਚਾਰ ਚੁਫੇਰੇ ਨੂੰ ਜਾਣ ਦੇ ਵਾਸਤੇ, ਸ਼ਾਇਦ ਇਸ ਕਰਕੇ ਲੁਧਿਆਣੇ ਨੂੰ ਜਿਹੜਾ ਜੀ ਉਹ ਚੂਜ਼ ਕੀਤਾ ਗਿਆ। ਜਿਹੜੇ ਕਨਵੀਨਰ ਨੇ ਪੰਜਾਬ ਦੇ ਜੀ ਸੁੱਚਾ ਸਿੰਘ ਛੋਟੇਪੁਰ ਹੋਰੀ, ਉਹਨਾਂ ਦੇ ਬਾਰੇ ਦੇ ਵਿੱਚ ਅੱਜ ਸੰਭਾਵੀ ਰੂਪ ਦੇ ਵਿੱਚ ਕੋਈ ਫੈਸਲਾ ਜਿਹੜਾ ਜੀ ਉਹ ਆ ਸਕਦਾ। ਇਹ ਕਿਹਾ ਜਾ ਰਿਹਾ ਹੈ ਕਿ ਪਾਰਟੀ ਵਿਰੋਧੀ ਉਹਨਾਂ ਨੇ ਕੁਝ ਕਾਰਵਾਈਆਂ ਜਿਹੜੀਆਂ ਕੀਤੀਆਂ ਨੇ ਜਿਹਦੇ ਕੁਝ ਸਬੂਤ ਪਾਰਟੀ ਦੇ ਹੱਥ ਹੈਗੇ ਨੇ ਜੀ, ਜਿਹਦੇ ਕਰਕੇ ਇਹ ਜਿਹੜਾ ਜੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਲਾਂਭੇ ਕੀਤਾ ਜਾ ਸਕਦਾ ਹੈ। ਇਹ ਕਿਹਾ ਜਾ ਰਿਹਾ ਜੀ ਕਿ ਸਿਰਫ ਕਨਵੀਨਰਸ਼ਿਪ ਤੋਂ ਨਹੀਂ ਬਲਕਿ ਪਾਰਟੀ ਦੇ ਵਿੱਚੋਂ ਵੀ ਲਾਂਭੇ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਕਿ ਉਹਨਾਂ ਦਾ ਇਹਦੇ ਉੱਤੇ ਪ੍ਰਤੀਕਰਮ ਲੈ ਲਿਆ ਗਿਆ ਜਾਂ ਲਿਆ ਜਾਣਾ ਅਜੇ ਬਾਕੀ ਆ, ਇਹਦਾ ਕੁਝ ਨਹੀਂ ਪਤਾ ਲੱਗਾ। ਪਰ ਕਨਸੂਆਂ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਕਨਵੀਨਰੀ ਤਾਂ ਜਿਹੜੀ ਹੈ ਜੀ ਉਹ ਗਈ। ਔਰ ਕੀ ਉਹਨਾਂ ਨੂੰ ਟਿਕਟ ਮਿਲੂਗੀ ਜਾਂ ਉਹ ਪਾਰਟੀ ਦੇ ਵਿੱਚ ਰਹਿਣਗੇ, ਪਾਰਟੀ ਚੋਂ ਪਾਸੇ ਕਰ ਦਿੱਤੇ ਜਾਣਗੇ। ਇਸ਼ਾਰਾ ਉਹਨਾਂ ਨੂੰ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਮਾਰਿਆ ਸੀਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਜੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਦੌਰਾਨ ਸਾਹਮਣੇ ਆਉਣਗੀਆਂ। ਇਹ ਵੀ ਕਨਸੂਆਂ ਮਿਲ ਰਹੀਆਂ ਨੇ ਕਿ ਜਿਹੜੇ ਮੋਹਾਲੀ ਤੋਂ ਬਣਾਏ ਗਏ ਨੇ ਉਮੀਦਵਾਰ, ਪਾਰਟੀ ਦੇ ਲੀਗਲ ਸੈੱਲ ਦੇ ਇੰਚਾਰਜ ਜਿਹੜੇ ਨੇ ਹਿੰਮਤ ਸਿੰਘ ਸ਼ੇਰਗਿੱਲ ਹੋਰੀ, ਉਹਨਾਂ ਨੂੰ ਇਹ ਕਨਵੀਨਰੀ ਜਿਹੜੀ ਹੈ ਜੀ ਇਹ ਦਿੱਤੀ ਜਾ ਸਕਦੀ ਹੈ ਪੰਜਾਬ ਦੀ, ਜਿਹੜੇ ਅਹੁਦੇ ਦੇ ਉੱਤੇ ਸੁੱਚਾ ਸਿੰਘ ਛੋਟੇਪੁਰ ਹੋਰੀ ਇਸ ਵੇਲੇ ਬਿਰਾਜਮਾਨ ਨੇ ਜੀ।
ਬਿਲਕੁਲ ਜੀ, ਹਰ ਇੱਕ ਪਾਰਟੀ ਦੇ ਵਿੱਚ ਉੱਥਲ ਪੁਥਲ ਚੱਲ ਰਹੀ। ਇਸ ਸਰੋਤੇ ਸਵੇਰ ਨੂੰ ਹੁੰਦੇ ਨੇ ਸਾਡੇ ਨਾਲ ਮੈਂਟੂ ਗੁਰਸਰੀਆ ਜੀ ਤੇ ਸ਼ਾਮ ਨੂੰ ਹੁੰਦੇ ਨੇ ਬਲਤੇਜ ਪੰਨੂ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਤੇ ਚੱਲਦੇ ਹਾਂ ਅਗਲੇ ਸਵਾਲ ਵੱਲ। ਜਿਸ ਤਰ੍ਹਾਂ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ ਜੀ, ਉਹਨਾਂ ਦੇ ਦਰਵਾਜ਼ੇ ਖੁੱਲੇ ਆ ਸਾਰਿਆਂ ਦੇ ਲਈ। ਬਾਰ-ਬਾਰ ਉਹ ਪੁਕਾਰ ਰਹੇ ਆ ਵੀ ਜਿਹਨੇ ਆਉਣਾ ਆ ਜਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਪੁਲਿਸ ਦੀ। ਪੰਜਾਬ ਪੁਲਿਸ ਕਹਿੰਦੇ ਕਿ ਸੁਖਵੀਰ ਸੈਨਾ ਬਣ ਕੇ ਰਹਿ ਗਈ। ਇਸ ਵੇਲੇ ਜੀ ਜਿਹੜੇ ਅਫਸਰ ਨੇ ਪੰਜਾਬ ਪੁਲਿਸ ਦੇ ਵਿੱਚ, ਕੁਝ ਜਿਹੜੇ ਚੰਗੇ ਆਫੀਸਰ ਨੇ ਉਹ ਅਹੁਦੇ ਲੈਣ ਤੋਂ ਜਿਹੜਾ ਜੀ ਉਹ ਨਾ ਕਰ ਰਹੇ ਨੇ। ਭਾਵ ਕਿ SSP ਜਿਹੜੇ ਨੇ ਉਹ ਲੱਗਣ ਤੋਂ ਨਾ ਕਰ ਰਹੇ ਨੇ। ਉਹ ਆਪਣੇ ਆਪ ਨੂੰ ਖੁੱਡੇ ਲੱਗਣਾ ਜਿਹੜਾ ਜੀ ਉਹ ਜ਼ਿਆਦਾ ਬੈਟਰ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਨੂੰ ਇਸ ਮੌਕੇ ਦੇ ਉੱਤੇ ਜੇ ਖੁੱਡੇ ਲਾਈ ਰੱਖਿਆ ਜਾਵੇ ਤਾਂ ਉਹ ਸਮਝਦੇ ਨੇ ਕਿ ਉਹਨਾਂ ਦੀ ਪ੍ਰਾਪਤੀ ਜਿਹੜੀ ਹੈ ਜੀ ਉਹ ਹੋਊਗੀ। ਇੱਕ ਜਿਹੜੇ SSP ਨੇ ਭੱਟੀ ਹੁੰਦੇ ਸਨ, ਉਹ ਛੱਡ ਕੇ ਚਲੇ ਗਏ ਕੁਝ ਮਹੀਨੇ ਪਹਿਲਾਂ, ਆਪਣੀ ਅਰਲੀ ਰਿਟਾਇਰਮੈਂਟ ਜਿਹੜੀ ਜੀ ਉਹ ਲੈ ਗਏ। ਉਹਦਾ ਰੀਜ਼ਨ ਵੀ ਜਿਹੜਾ ਜੀ ਇਹੀ ਕਿਹਾ ਜਾ ਰਿਹਾ ਕਿ ਅੰਡਰ ਪ੍ਰੈਸ਼ਰ ਨੇ ਬਹੁਤ ਜਿਹੜੇ ਪੁਲਿਸ ਵਾਲੇ, ਔਰ ਖਾਸ ਤੌਰ ਦੇ ਉੱਤੇ ਉਹ ਸਮਝਦੇ ਨੇ ਕਿ ਜਿਹੜੇ ਸਿਆਸਤਦਾਨ ਨੇ ਉਹ ਉਹਨਾਂ ਨੂੰ ਆਪਣੀ ਕਠਪੁਤਲੀ ਜਿਹੜਾ ਜੀ ਉਹ ਬਣਾ ਕੇ ਵਰਤਣਾ ਚਾਹੁੰਦੇ ਨੇ। ਪਰ ਇਹ ਹੈ ਕਿ ਇੰਨੀ ਦੇਰ ਬਾਅਦ ਜਿਹੜੀ ਹੈ ਜੀ ਉਹ ਪੁਲਿਸ ਵਾਲਿਆਂ ਨੂੰ ਇਹ ਸਮਝ ਜਿਹੜੀ ਆਈ ਆ ਕਿ ਸਿਆਸਤਦਾਨ ਜਿਹੜੇ ਨੇ ਉਹਨਾਂ ਨੂੰ ਕਠਪੁਤਲੀਆਂ ਬਣਾ ਰਹੇ ਨੇ। ਖਾਸ ਤੌਰ ਦੇ ਉੱਤੇ ਜਿਹੜੇ ਪੁਲਿਸ ਆਫੀਸਰ ਨੇ ਉਹ ਇਸ ਗੱਲ ਤੋਂ ਔਖੇ ਨੇ ਕਿ ਨਸ਼ਾ ਤਸਕਰਾਂ ਦੇ ਮਾਮਲੇ ਦੇ ਵਿੱਚ ਸਰਕਾਰ ਸਖਤੀ ਕਰਨ ਨੂੰ ਕਹਿੰਦੀ ਆ। ਜਦੋਂ ਉਹ ਕਿਸੇ ਨੂੰ ਫੜ ਕੇ ਲਿਆਉਂਦੇ ਨੇ, ਅਜੇ ਫੜਿਆ ਬਾਅਦ 'ਚ ਹੁੰਦਾ ਜੀ, ਪਹਿਲਾਂ ਉਹਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਫਲਾਂ ਬੰਦੇ ਨੂੰ ਜਿਹੜਾ ਜੀ ਉਹ ਹੱਥ ਨਹੀਂ ਪਾਉਣਾ। ਜਿਹੜੇ ਜਥੇਦਾਰ ਬਣਾਏ ਹੋਏ ਨੇ ਹਲਕਾ ਇੰਚਾਰਜ, ਉਹਨਾਂ ਦੀ ਲੋੜ ਤੋਂ ਵੱਧ ਜਿਹੜੀ ਦਖਲ ਅੰਦਾਜ਼ੀ ਹੈ ਉਹ ਇਸ ਵੇਲੇ ਇਹਨਾਂ ਪੁਲਿਸ ਆਫੀਸਰ ਜਿਹੜੇ ਨੇ ਜੀ ਉਹਨਾਂ ਨੂੰ ਡਾਢਿਆਂ ਤੰਗ ਕਰ ਰਹੀ ਹੈ ਜੀ। ਜਿਹੜੇ ਪੁਲਿਸ ਆਫੀਸਰ ਨੇ ਉਹ ਵੀ ਸੋਚਦੇ ਨੇ ਕਿ ਪ੍ਰੋਟੋਕਾਲ ਦੇ ਮੁਤਾਬਕ ਜਿਵੇਂ ਲੱਗਣੇ ਚਾਹੀਦੇ ਨੇ। ਜਿਹੜਾ ਖੁਫੀਆ ਵਿਭਾਗ ਹੈ ਉਹ ਜਿਹੜਾ DGP ਲੈਵਲ ਤੱਕ ਦਾ ਜਿਹੜਾ ਜੀ ਆਫੀਸਰ ਉਹਦਾ ਮੁਖੀ ਲਾਇਆ ਜਾਂਦਾ, ਪਰ ਇੱਥੇ DGP ਜਿਹੜੇ ਨੇ ਉਹਨਾਂ ਨੂੰ ਉਲੰਘ ਕੇ IG ਲੈਵਲ ਦਾ ਜਿਹੜੇ ਜੀ ਆਫੀਸਰ ਉਹ ਲਾਏ ਗਏ ਨੇ। ਖੁਫੀਆ ਵਿਭਾਗ ਵਾਲੇ ਇਹ ਸੋਚਦੇ ਨੇ ਕਿ ਅੱਤਵਾਦੀਆਂ ਦੀਆਂ ਜਾਂ ਫਿਰ ਨਸ਼ਾ ਤਸਕਰਾਂ ਦੀਆਂ ਖੁਫੀਆ ਰਿਪੋਰਟਾਂ ਉਹਨਾਂ ਨੇ ਕੀ ਤਿਆਰ ਕਰਨੀਆਂ ਨੇ, ਉਹਨਾਂ ਤੋਂ ਜਿਹੜੀਆਂ ਰਿਪੋਰਟਾਂ ਤਿਆਰ ਕਰਵਾਈਆਂ ਜਾ ਰਹੀਆਂ ਨੇ ਉਹ ਆਪਦੀ ਪਾਰਟੀ ਦੇ ਅੰਦਰ ਹੋਣ ਵਾਲੀਆਂ ਬਗਾਵਤਾਂ ਤੇ ਖਾਸ ਤੌਰ ਦੇ ਉੱਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੀਆਂ ਜਿਹੜੀਆਂ ਦੀ ਰਿਪੋਰਟਾਂ ਤਿਆਰ ਕਰਵਾਈਆਂ ਜਾਂਦੀਆਂ ਨੇ ਕਿ ਇਹਦਾ ਪਤਾ ਕਰੋ, ਇਹਦਾ ਪਤਾ ਕਰੋ। ਇਸ ਕਰਕੇ ਉਹਨਾਂ ਤੋਂ ਜਿਹੜਾ ਜੀ ਜ਼ਿਆਦਾ ਕੰਮ ਜਿਹੜਾ ਪੁਲਿਸ ਦਾ ਹੈ ਉਹ ਪਾਸੇ ਹੀ ਪਿਆ ਰਹਿੰਦਾ ਤੇ ਬਦਨਾਮੀ ਜਿਹੜੀ ਹੈ ਜੀ ਬਹੁਤੇ ਕੰਮਾਂ ਦੇ ਵਿੱਚ ਉਹ ਪੁਲਿਸ ਦੀ ਖੋ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਇਹ ਬੜੀ ਵੱਡੇ ਪੱਧਰ ਦੇ ਉੱਤੇ ਉਸਲ ਵੱਟੇ ਜਿਹੜੀ ਹੈ ਜੀ ਚੀਜ਼ ਪੰਜਾਬ ਪੁਲਿਸ ਦੇ ਆਫੀਸਰ ਜਿਹੜਾ ਤਬਕਾ ਜੀ ਉਹਦੇ ਵਿੱਚ ਜਿਹੜਾ ਜੀ ਉਹ ਲੈ ਰਹੀ ਆ, ਪਰ ਖੁੱਲ੍ਹ ਕੇ ਕੋਈ ਬੋਲਣ ਦੇ ਵਾਸਤੇ ਇਸ ਕਰਕੇ ਤਿਆਰ ਨਹੀਂਗਾ ਕਿ ਅਜੇ ਸਰਕਾਰ ਦੇ ਕੁਝ ਮਹੀਨੇ ਪਏ ਨੇ ਜੀ। ਜੀ ਇਹਨਾਂ ਗੱਲਾਂ ਤੋਂ ਲੱਗਦਾ ਹੈ ਕਿ ਪੰਜਾਬ ਪੁਲਿਸ ਨੂੰ ਵੀ ਲੱਗਦਾ ਆ ਕਿ ਇੱਥੇ ਕੋਈ ਵੱਡੀ ਹਿਲਜੁਲ ਹੋਣ ਵਾਲੀ ਆ ਪੰਜਾਬ ਦੇ ਵਿੱਚ ਵੋਟਾਂ ਦੇ ਟਾਈਮ ਤੇ, ਨਹੀਂ ਤਾਂ ਪੰਜਾਬ ਪੁਲਿਸ ਕਠਪੁਤਲੀ ਬਣੀ ਪਈ ਆ। ਅੱਗੇ ਪੁਲਿਸ ਦੀ ਫਿਰ ਗੱਲ ਕਰਦੇ ਹਾਂ ਕਿ ਖੁਦ ਨੂੰ ਹਾਈਟੈਕ ਸਮਝਣ ਵਾਲੀ ਪੰਜਾਬ ਪੁਲਿਸ ਤੇ ਕਈ ਅਹਿਮ ਕੇਸਾਂ ਦੇ ਵਿੱਚ ਉਲਝੀ। ਬਿਲਕੁਲ ਜੀ, ਪੰਜਾਬ ਦੇ ਕਈ ਜਿਹੜੇ ਹਾਈ ਪ੍ਰੋਫਾਈਲ ਜਿਹੜੇ ਕੇਸ ਨੇ ਜੀ ਉਹ ਉਲਝੇ ਪਏ ਨੇ। ਉਹਨਾਂ ਦਾ ਕੁਝ ਵੀ ਜਿਹੜਾ ਪਤਾ ਨਹੀਂ ਲੱਗ ਰਿਹਾ ਜੀ। ਬੇਸ਼ੱਕ ਉਹ ਕਵੇ ਕਿ ਅਸੀਂ ਬਹੁਤ ਹਾਈ ਪ੍ਰੋਫਾਈਲ ਹੈ ਜੀ, ਹਾਈਟੈਕ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੰਮ ਕਰਦੇ ਆ। ਜੇ ਲੁਧਿਆਣੇ ਦੀ ਗੱਲ ਹੀ ਲਈਏ ਤੇ ਲੁਧਿਆਣੇ ਦੀ ਪੁਲਿਸ ਦੇ ਕੋਲੇ ਅਣਸੁਲਝੇ ਹੋਏ ਕੇਸਾਂ ਦੀ ਜਿਹੜੀ ਹੈ ਜੀ ਭਰਮਾਰ ਹੈ। ਉਹ ਵੀ ਕੇਸ ਉਹ ਜਿਹੜੇ ਬਹੁਤ ਚਰਚਿਤ ਹੋਏ ਨੇ ਔਰ ਬਹੁਤ ਜਿਹੜਾ ਜੀ ਉਹ ਪ੍ਰਚਾਰੇ ਗਏ ਨੇ ਕੇਸ। ਜਿਹੜਾ ਇਹ ਜਨਵਰੀ ਮਹੀਨੇ ਦੇ ਵਿੱਚ ਦੁਬਈ ਨਗਰ ਦੇ ਵਿੱਚ RSS ਦਾ ਜਿਹੜਾ ਦਫ਼ਤਰ ਹੈ ਉਹਦੇ ਉੱਤੇ ਜਿਹੜੇ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾਈ ਸੀਗੀ। ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਨਰੇਸ਼ ਕੁਮਾਰ ਨਾਂ ਦਾ ਵਿਅਕਤੀ ਸੀਗਾ ਉਹਨੂੰ ਛੂਹ ਕੇ ਗੋਲੀ ਜਿਹੜੀ ਉਹ ਨਿਕਲ ਗਈ ਸੀਗੀ। ਪੁਲਿਸ ਦੇ ਕੋਲੇ CCTV ਫੁਟੇਜ ਵੀ ਹੈ। 8 ਮਹੀਨੇ ਬੀਤ ਗਏ ਨੇ, ਅਜੇ ਤੱਕ ਪੁਲਿਸ ਜਿਹੜੀ ਹੈ ਜੀ ਮਾਮਲੇ ਨੂੰ ਨਹੀਂ ਸੁਲਝਾ ਸਕੀ। ਜਿਹੜਾ ਹਮਲਾ ਹੋਇਆ ਸੀਗਾ ਜੀ ਇੱਥੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ, ਉਹ ਵੀ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਹੋਇਆ ਸੀਗਾ। ਉਸ ਮਸਲੇ ਦੇ ਉੱਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜਾ ਜੀ ਮਾਸਟਰ ਮਾਈਂਡ ਨੂੰ ਫੰਡ ਦਾ ਰੌਲਾ ਜਿਹੜਾ ਜੀ ਉਹ ਬਥੇਰਾ ਪਾ ਚੁੱਕੇ ਨੇ। ਇਸ ਮਸਲੇ ਦੇ ਵਿੱਚ ਪੁਲਿਸ ਜਿਹੜੀ ਹੈ ਜੀ ਉਹ ਮਾਸਟਰ ਮਾਈਂਡ ਨੂੰ ਦੱਬਣ ਦੇ ਵਿੱਚ ਜਿਹੜਾ ਜੀ ਉਹ ਅਸਫਲ ਰਹੀ ਹੈ। ਤੀਜਾ ਮਾਮਲਾ ਜਿਹੜਾ ਜੀ ਇੱਥੇ ਭੈਣੀ ਸਾਹਿਬ ਦੇ ਨਾਲ ਜੁੜਿਆ, ਜਿੱਥੇ ਚੰਦ ਕੌਰ ਹੋਰਾਂ ਦਾ ਕਤਲ ਹੋਇਆ ਸੀਗਾ, ਉਹ ਸਕੈਚ ਵੀ ਪੁਲਿਸ ਨੇ ਬਣਾ ਲਿਆ, ਪੁਲਿਸ ਨੇ ਇਨਾਮ ਵੀ ਰੱਖ ਲਿਆ। ਜਿਹੜਾ ਡੇਰਾ ਸੀਗਾ ਜੀ ਉਹਨੇ ਵੱਖਰਾ ਇਨਾਮ ਰੱਖ ਲਿਆ। ਅਜੇ ਤੱਕ ਪੁਲਿਸ ਦੇ ਹੱਥ ਪੱਲੇ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਕੁਝ ਨਹੀਂ ਪਿਆ। ਜਗਦੀਸ਼ ਗਗਨੇਜਾ ਦਾ ਜਿਹੜੇ ਉਹਦੇ ਉੱਤੇ ਹਮਲਾ ਕੀਤਾ ਗਿਆ ਪਿਛਲੇ ਦਿਨੀ,
ਜਦੋਂ ਸੁਖਬੀਰ ਸਿੰਘ ਬਾਦਲ ਹੋਰੀ ਉਹਨਾਂ ਨੂੰ ਮਿਲਣ ਗਏ ਸਨ ਤਾਂ ਉਹਨਾਂ ਨੇ ਕਿਹਾ ਸੀਗਾ 24 ਘੰਟਿਆਂ ਦੇ ਵਿੱਚ, ਉਹਨਾਂ ਨੇ ਕਿਹਾ ਸੀ 24 ਘੰਟੇ ਦੇ ਵਿੱਚ ਜਿਹੜੇ ਹਮਲਾਵਰ ਨੇ ਉਹ ਗ੍ਰਿਫਤਾਰ ਹੋਣਗੇ। ਔਰ ਹੁਣ ਜਿਹੜੇ ਆ ਜੀ ਉਹ ਕਈ 24 ਘੰਟੇ ਜਿਹੜੇ ਆ ਜੀ ਉਹ ਬੀਤ ਚੁੱਕੇ ਹੋਏ ਆ। ਹਫ਼ਤੇ ਤੋਂ ਉੱਤੇ ਦਾ ਸਮਾਂ ਜਿਹੜਾ ਜੀ ਹੋ ਗਿਆ ਇਸ ਹਮਲਾ ਹੋਏ ਨੂੰ, ਔਰ ਅਜੇ ਤੱਕ ਜਿਹੜੇ ਆ ਜੀ ਇਹ ਹਮਲਾਵਰ ਫੜੇ ਨਹੀਂ ਜਾ ਸਕੇ। CCTV ਫੁਟੇਜ ਇੱਥੇ ਵੀ ਜਿਹੜੀ ਆ ਜੀ ਉਹ ਪੁਲਿਸ ਦੇ ਕੋਲੇ ਹੈਗੀ ਆ। ਪੁਲਿਸ ਨੇ ਇਸ ਮਸਲੇ ਦੇ ਉੱਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ। ਉਹਨਾਂ ਨੇ ਇਹ ਵੀ ਗੱਲ ਆਖੀ ਕਿ ਜਿਹੜਾ ਪਰਿਵਾਰ ਹੈ ਜਿਹੜਾ ਵੀ ਸੂਚਨਾ ਦੇਊਗਾ ਉਹਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੱਕ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਪਰ ਪੁਲਿਸ ਦੇ ਹੱਥ ਅਜੇ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਖਾਲੀ ਨੇ। ਔਰ ਜਿੱਥੋਂ ਤੱਕ ਗੱਲ ਹੈ ਜੀ ਗੈਂਗਸਟਰਸ ਦੀ, ਜਿਹੜੀ ਪੁਲਿਸ ਦੇ ਰਿਕਾਰਡ ਆ ਉਹ ਆਪ ਮੰਨਦੇ ਆ ਕਿ 57 ਦੇ ਕਰੀਬ ਗੈਂਗਸਟਰ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਇਸ ਵੇਲੇ ਆਪਰੇਟ ਕਰ ਰਹੇ ਨੇ। ਪੁਲਿਸ ਕਹਿੰਦੀ ਆ ਕਿ ਚੱਪੇ ਚੱਪੇ ਦੇ ਉੱਤੇ ਉਹ ਤਾਇਨਾਤ ਨੇ ਔਰ ਇਹ ਹਾਈ ਅਲਰਟ ਜਿਹੜਾ ਜੀ ਉਹ ਕੀਤਾ ਹੋਇਆ। ਪੁਲਿਸ ਨੇ ਜਿਹੜੀ ਹੈ ਜੀ ਸਪੈਸ਼ਲ ਟਾਸਕ ਫੋਰਸ ਜਿਹੜੀ ਆ ਇਹਨਾਂ ਦੇ ਵਾਸਤੇ ਬਣਾਈ ਹੋਈ ਹੈ। ਪਰ ਸਪੈਸ਼ਲ ਟਾਸਕ ਫੋਰਸ ਨੂੰ ਜਿਹੜਾ ਜੀ ਉਹ ਅੰਗੂਠਾ ਜਾਂ ਮੂੰਹ ਚੜਾਇਆ ਪਿਛਲੇ ਦਿਨੀ ਗੈਂਗਸਟਰ ਨੇ, ਜਿਹੜੀ ਤਰਨਤਾਰਨ ਦੇ ਵਿੱਚ ਸ਼ਰੇਆਮ 2 ਗੈਂਗ ਦੇ ਵਿਚਾਲੇ ਜਿਹੜੀ ਹੈ ਜੀ ਉਹ ਗੋਲੀ ਚੱਲੀ ਹੈ। ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਜੀ ਉਹ ਵੇਖਦੀ ਰਹਿ ਗਈ ਤੇ ਉਹਦੀ ਜਿਹੜੀ ਸਪੈਸ਼ਲ ਟਾਸਕ ਫੋਰਸ ਹੈ ਜੀ ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਜਿੱਥੇ ਇਹ ਗੈਂਗਸਟਰ ਦੀ ਆਪਸੀ ਲੜਾਈ ਹੋਈ ਸੀ ਉਸੇ ਏਰੀਆ ਦੇ ਵਿੱਚ 24 ਘੰਟਿਆਂ ਦੇ ਵਿੱਚ ਗੈਂਗਸਟਰ ਦੀ ਦੂਜੀ ਲੜਾਈ ਵੀ ਜਿਹੜੀ ਉਹ ਹੋ ਕੇ ਰਹਿ ਗਈ ਜੀ। ਬਿਲਕੁਲ ਜੀ, ਜੇ 57 ਗੈਂਗ ਇਸ ਤਰ੍ਹਾਂ ਦੇ ਆ ਤੇ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਨੱਥ ਪਾਈ ਜਾ ਸਕੂਗੀ, ਇਹ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ। ਜ਼ਿਆਦਾ ਨੁਕਸਾਨ ਹੋਊਗਾ ਜੀ। ਤੇ ਅੱਗੇ ਆਪਾਂ ਨਵਜੋਤ ਸਿੱਧੂ ਦੀ ਗੱਲ ਕਰੀਏ ਕਿ ਕਾਂਗਰਸ ਨੇ ਆਪਣੇ ਵਿੱਚ ਲਿਆਉਣ ਲਈ ਬੜਾ ਕੁਝ ਕੀਤਾ ਪਰ ਫੇਲ ਹੋ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਇੱਕ ਤਾਂ ਨਵਜੋਤ ਕੌਰ ਸਿੱਧੂ ਹੋਰਾਂ ਦਾ ਬਿਆਨ ਜਿਹੜਾ ਜੀ ਉਹ ਆਇਆ, ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕਿ ਉਹ ਕੀ ਕਹਿੰਦੇ ਨੇ। ਪਰ ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਵਿੱਚ ਲਿਆਉਣ ਦੇ ਵਾਸਤੇ ਬੜੇ ਪੈਂਤੜੇ ਜਿਹੜੇ ਆ ਜੀ ਉਹ ਵਰਤੇ ਜਿਹੜੇ ਕਾਂਗਰਸ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਕਾਂਗਰਸ ਦਾ ਅਹਿਮ ਆਗੂ ਬਣਾ ਕੇ ਲਿਆਂਦਾ ਜਾਵੇ। ਇਹ ਵੀ ਕਿਹਾ ਗਿਆ ਜੀ ਕਿ ਭਾਰਤੀ ਕ੍ਰਿਕਟ ਟੀਮ ਦੇ ਜਿਹੜੇ ਸਾਬਕਾ ਕਪਤਾਨ ਨੇ ਮੁਹੰਮਦ ਅਜ਼ਹਰੁਦੀਨ, ਉਹਦੀਆਂ ਸੇਵਾਵਾਂ ਵੀ ਲਈਆਂ ਗਈਆਂ ਕਿਉਂਕਿ ਉਹ ਕਾਂਗਰਸ ਦੇ ਵਿੱਚ ਹੈ, ਕਾਂਗਰਸ ਦੇ ਵੱਲੋਂ ਮੈਂਬਰ ਪਾਰਲੀਮੈਂਟ ਹੈ। ਉਹਨੇ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕੀਤੀ ਕਿ ਉਹ ਕਾਂਗਰਸ ਦਾ ਹੋ ਜਾਵੇ। ਪਰ ਇਹ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਹਨੂੰ ਵੀ ਜਵਾਬ ਜਿਹੜਾ ਜੀ ਦਿੱਤਾ ਕਿ ਦੋਸਤੀ ਆਪਣੀ ਜਗ੍ਹਾ ਦੇ ਉੱਤੇ ਆ, ਸਾਂਝ ਆਪਣੀ ਜਗ੍ਹਾ ਦੇ ਉੱਤੇ ਆ, ਪਰ ਉਹਨੇ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਨਹੀਂ ਜਾਣਾ। ਨਵਜੋਤ ਕੌਰ ਸਿੱਧੂ ਹੋਰਾਂ ਦਾ ਬਿਆਨ ਵੀ ਜਿਹੜਾ ਆ ਗਿਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾਈਏ ਤੇ ਜਿਹੜੇ ਕਾਂਗਰਸ ਵਾਲੇ ਨੇ ਇਹ ਇੱਕੋ ਜਿਹੇ ਨੇ। ਉਹਨਾਂ ਨੇ ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪਰਿਵਾਰ ਦੇ ਉੱਤੇ ਵੀ ਕਰਪਸ਼ਨ ਦੇ ਦੋਸ਼ ਜਿਹੜੇ ਨੇ ਜੀ ਉਹ ਪਿੱਛੇ ਵੀ ਲੱਗਦੇ ਰਹੇ ਨੇ ਤੇ ਹੁਣ ਵੀ ਉਹਨਾਂ ਦੇ ਵਿਦੇਸ਼ੀ ਖਾਤਿਆਂ ਦੀ ਗੱਲ ਜਿਹੜੀ ਹੈ ਜੀ ਉਹ ਚੱਲੀ ਜਾਂਦੀ ਆ। ਇਸ ਕਰਕੇ ਉਹ ਕਹਿੰਦੇ ਨੇ ਕਿ ਸਾਡੇ ਵਾਸਤੇ ਇਹ ਦੋਨੋਂ ਹੀ ਇੱਕੋ ਜਿਹੇ ਦੀਆਂ ਪਾਰਟੀਆਂ ਨੇ, ਇਸ ਕਰਕੇ ਕਾਂਗਰਸ ਦੇ ਵਿੱਚ ਵੀ ਨਹੀਂ ਜਾਇਆ ਜਾ ਸਕਦਾ। ਨਵਜੋਤ ਕੌਰ ਸਿੱਧੂ ਹੋਰਾਂ ਨੇ ਇਹ ਵੀ ਗੱਲ ਜਿਹੜੀ ਹੈ ਜੀ ਸਪਸ਼ਟ ਕੀਤੀ ਹੈ ਕਿ ਉਹਨਾਂ ਦੀ ਮੁਲਾਕਾਤ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਜਿਹੜੀ ਹੈ ਜੀ ਉਹ ਹੋ ਗਈ ਆ। ਉਹਨਾਂ ਦੇ ਘਰ ਦੇ ਵਿੱਚ ਉਹ ਮਿਲੇ ਨੇ। ਉਹਨਾਂ ਦਾ ਇਹ ਕਹਿਣਾ ਹੈ ਕਿ ਕਿਸੇ ਟਾਈਮ ਵੀ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਸਕਦੇ ਨੇ। ਅਜਿਹੀ ਜਿਹੜੀ ਪੁਸ਼ਟੀ ਹੈ ਜੀ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੇ ਜੀ ਦੁਰਗੇਸ਼ ਪਾਠਕ, ਉਹਨਾਂ ਨੇ ਵੀ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਸਾਰੀ ਹੋ ਚੁੱਕੀ ਆ। ਉਹ ਕਿਸੇ ਸਮੇਂ ਵੀ ਪਾਰਟੀ ਦੇ ਵਿੱਚ ਐਂਟਰੀ ਜਿਹੜੀ ਆ ਉਹ ਮਾਰ ਸਕਦੇ ਨੇ। ਇਹ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪਹਿਲਾਂ ਸਿਰਫ ਐਜ਼ ਏ ਵਰਕਰ ਦੇ ਤੌਰ ਦੇ ਉੱਤੇ ਪਾਰਟੀ 'ਚ ਲਿਆ ਜਾਊਗਾ, ਫਿਰ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਦਿੱਤੀ ਜਾ ਸਕਦੀ ਹੈ। ਉਹ ਮੁੱਖ ਮੰਤਰੀ ਦੇ ਅਹੁਦੇ ਦੇ ਚਿਹਰਾ ਜਿਹੜਾ ਜੀ ਉਹ ਨਹੀਂ ਹੋਣਗੇ, ਬਲਕਿ ਉਹਨਾਂ ਨੂੰ ਨੈਸ਼ਨਲ ਲੈਵਲ ਦੇ ਉੱਤੇ ਪਾਰਟੀ ਦਾ ਪ੍ਰਚਾਰਕ ਜਿਹੜਾ ਜੀ ਉਹ ਬਾਅਦ ਦੇ ਵਿੱਚ ਬਣਾਇਆ ਜਾਊਗਾ। ਇਸ ਸੰਬੰਧੀ ਜਿਹੜੀਆਂ ਅਟਕਲਾਂ ਸੀਗੀਆਂ ਉਹ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਇੱਧਰ ਆਉਣਗੇ ਜਾਂ ਨਹੀਂ ਆਉਣਗੇ, ਉਹ ਕਿਹੜੇ ਪਾਸੇ ਜਾਣਗੇ। ਸੋ ਇਹਨਾਂ ਅਟਕਲਾਂ ਨੂੰ ਤਕਰੀਬਨ ਜਿਹੜਾ ਜੀ ਉਹ ਨਵਜੋਤ ਕੌਰ ਸਿੱਧੂ ਹੋਰਾਂ ਨੇ ਆਪਣੇ ਬਿਆਨ ਦੇ ਰਾਹੀਂ ਕਲੀਅਰ ਕਰ ਦਿੱਤਾ। ਹਾਂ ਬਿਲਕੁਲ ਜੀ, ਅਟਕਲ ਪੱਚੂ ਤੇ ਬਹੁਤ ਸੀ ਵੀ ਸ਼ਾਇਦ ਉਹ ਕਾਂਗਰਸ ਦੇ ਵਿੱਚ ਚਲੇ ਜਾਣਗੇ। ਆਖਰੀ ਸਵਾਲ ਹੋਊਗਾ, ਅਖੌਤੀ ਗਊ ਰੱਖਿਅਕਾਂ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ। ਇਹਨਾਂ ਗਊ ਜਿਹੜੇ ਰੱਖਿਆ ਦੇ ਨਾਂ ਦੇ ਉੱਤੇ ਜਿਹੜੇ ਹਿੰਸਾ ਫੈਲਾਉਣ ਵਾਲੇ ਲੋਕ ਨੇ, ਆਪਾਂ ਜਿੱਥੇ ਸਟਾਰਟਿੰਗ ਕੀਤੀ ਸੀਗੀ ਕਿ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਨੇ ਦਲਿਤ ਵਰਗਾਂ ਦੇ ਉੱਤੇ ਜਿਹੜਾ ਜੀ ਹਮਲਿਆਂ ਨੂੰ ਜਿਹੜਾ ਜੀ ਆਪਣੇ ਬਿਆਨ ਦੇ ਵਿੱਚ ਲਿਆ। ਐਕਚੁਅਲੀ ਉਹਦੇ ਵਿੱਚ ਵੀ ਹੈ ਗਊ ਰੱਖਿਆ ਦਲ ਵਾਲੇ ਨਾ ਕਿ ਦਲਿਤਾਂ ਦੇ ਉੱਤੇ ਜਿਹੜੇ ਹਮਲੇ
ਕਰ ਰਹੇ ਨੇ। ਹੁਣ ਇਹ ਮਾਮਲਾ ਜਿਹੜਾ ਜੀ ਸੁਪਰੀਮ ਕੋਰਟ ਤੱਕ ਵੀ ਜਿਹੜਾ ਜੀ ਉਹ ਪਹੁੰਚ ਗਿਆ। ਇਹ ਸੋ ਕਾਲਡ ਜਿਹੜੇ ਗਊ ਰੱਖਿਅਕ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਕੇਂਦਰ ਤੇ ਵੱਖ-ਵੱਖ ਰਾਜ ਸਰਕਾਰਾਂ ਨੂੰ ਨਿਰਦੇਸ਼ ਦੇਣ ਦੀ ਮੰਗ ਵਾਲੀ ਪਟੀਸ਼ਨ ਜਿਹੜੀ ਹੈ ਜੀ ਉਹਦੇ ਉੱਤੇ ਸੁਪਰੀਮ ਕੋਰਟ ਛੇਤੀ ਸੁਣਵਾਈ ਕਰੂਗੀ। ਇਹ ਪਟੀਸ਼ਨ ਜਿਹੜੀ ਹੈ ਜੀ ਇੱਕ ਜਿਹੜੇ ਸੋਸ਼ਲ ਵਰਕਰ ਨੇ ਤਹਿਸੀਨ ਪੂਨਾਵਾਲਾ ਉਹਨੇ ਜਿਹੜੀ ਹੈ ਜੀ ਉਹ ਦਾਇਰ ਕੀਤੀ ਆ। ਪਟੀਸ਼ਨ ਦੇ ਵਿੱਚ ਇਹ ਆਖਿਆ ਗਿਆ ਕਿ ਗਊ ਰੱਖਿਆ ਦੇ ਨਾਂ ਦੇ ਉੱਤੇ ਕੁਝ ਲੋਕ ਜਿਹੜੇ ਤੇ ਗਰੁੱਪ ਜਿਹੜੇ ਨੇ ਉਹਨਾਂ ਨੇ ਪੂਰੇ ਦੇਸ਼ 'ਚ ਅੱਤ ਚੁੱਕੀ ਆ ਤੇ ਇਹਦੇ ਨਾਲ ਸਮਾਜ ਇੱਕ ਦੂਜੇ ਫਿਰਕਿਆਂ ਵਿਚਾਲੇ ਤਲਖੀ ਪੈਦਾ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਆ। ਇਸ ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਖੁਦ ਪ੍ਰਧਾਨ ਮੰਤਰੀ ਨੂੰ ਇਹਨਾਂ ਆਪੂ ਬਣੇ ਗਊ ਰੱਖਿਅਕਾਂ ਨੂੰ ਫਰਜ਼ੀ ਤੇ ਸਮਾਜ ਨੂੰ ਤੋੜਨ ਵਾਲੇ ਜਿਹੜਾ ਜੀ ਉਹ ਕਹਿਣਾ ਪਿਆ। ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਜੀ ਕਿ ਗਊ ਰੱਖਿਅਕਾਂ ਦੀ ਨਜ਼ਰ 'ਚ ਸੰਵਿਧਾਨ ਤੇ ਕਾਨੂੰਨ ਦਾ ਕੋਈ ਸਤਿਕਾਰ ਨਹੀਂਗਾ। ਉਹ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਲੈ ਰਹੇ ਨੇ ਔਰ ਜਿਹੜੀ ਹਿੰਸਾ ਇਹ ਗਰੁੱਪ ਕਰ ਰਹੇ ਨੇ ਉਹਦੇ ਵਿੱਚ ਭਾਰਤੀ ਦੰਡਾਵਲੀ ਜਿਹੜੀਆਂ ਜੀ ਉਹਦੀਆਂ ਵੱਖ-ਵੱਖ ਧਾਰਾਵਾਂ ਜਿਹੜੀਆਂ ਉਹ ਸ਼ਾਮਲ ਨੇ ਜਿਹੜੀਆਂ ਕਿ ਇਹਨਾਂ ਸੋ ਕਾਲਡ ਗਊ ਰੱਖਿਅਕਾਂ ਦੇ ਉੱਤੇ ਲਾਈਆਂ ਜਾ ਸਕਦੀਆਂ ਨੇ। ਸੁਪਰੀਮ ਕੋਰਟ ਛੇਤੀ ਇਹਦੀ ਜਿਹੜੀ ਹੈ ਜੀ ਉਹ ਸੁਣਵਾਈ ਕਰੂਗੀ ਔਰ ਇਸ ਪਾਸੇ ਵੱਲ ਨਿਗਾਹ ਜਿਹੜੀ ਹੈ ਜੀ ਉਹ ਲੱਗੀ ਰਹੂਗੀ ਕਿ ਸੁਪਰੀਮ ਕੋਰਟ ਇਹਨਾਂ ਸੋ ਕਾਲਡ ਜਿਹੜੇ ਗਊ ਰੱਖਿਅਕ ਨੇ ਉਹਨਾਂ ਦੇ ਉੱਤੇ ਨਕੇਲ ਪਾਉਣ ਦੇ ਵਾਸਤੇ ਕਿਹੋ ਜਿਹਾ ਫੈਸਲਾ ਦਿੰਦੀ ਹੈ ਜੀ। ਤੇ ਅਖੀਰ ਵਿੱਚ ਆਜ਼ਨਾਮਾ ਕਿ ਤਿੱਖੇ ਬਗਲਿਆਂ ਤੋਂ ਬਗਲਾ ਭਗਤ ਆਗੂ ਮੂਹਰੇ ਲੋਕਾਂ ਦੇ ਅੱਜ ਫਿਰ ਆਉਣਗੇ। ਤਿੱਖੇ ਬਗਲਿਆਂ ਤੋਂ ਬਗਲਾ ਭਗਤ ਆਗੂ ਮੂਹਰੇ ਲੋਕਾਂ ਦੇ ਅੱਜ ਫਿਰ ਆਉਣਗੇ ਹੀ ਜਿਹੜੇ ਖੱਫਣ ਵੀ ਕਦੇ ਨਹੀਂ ਛੱਡਦੇ ਨਹੀਂ ਇਮਾਨਦਾਰੀ ਦਾ ਸਬਕ ਸਮਝਾਉਣਗੇ। ਭਗਤ ਸਿੰਘ ਦਾ ਵੇਚ ਲਿਆ ਨਾਮ ਜਿਨ੍ਹਾਂ ਉਹ ਵੀ ਗੀਤ ਸ਼ਹੀਦਾਂ ਦੇ ਗਾਉਣਗੇ ਹੀ ਜਿਨ੍ਹਾਂ ਕੀਤਾ ਮਰਨਾਊ ਪਿਆ ਲੋਕ ਤੰਤਰ ਇਸ ਤੰਤਰ ਨੂੰ ਬੜਾ ਵਡਿਆਉਣਗੇ। ਲੋਕਾਂ ਤੱਕ ਆਜ਼ਾਦੀ ਨਹੀਂ ਗਈ ਜਿਹੜੀ ਇਹ ਹੁਣ ਉਸ ਦੇ ਝੰਡੇ ਚਲਾਉਣਗੇ। ਲੋਕਾਂ ਤੱਕ ਆਜ਼ਾਦੀ ਨਹੀਂ ਗਈ ਜਿਹੜੀ ਇਹ ਹੁਣ ਉਸ ਦੇ ਝੰਡੇ ਚਲਾਉਣਗੇ ਹੀ। ਭਾਸ਼ਣ ਦਿੰਦਿਆਂ ਇਹਨਾਂ ਨੂੰ ਚਾਅ ਚੜ੍ਹਨਾ ਪਾ ਕੇ ਨੀਵੀਆਂ ਲੋਕ ਪਛਤਾਉਣਗੇ। ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰਤੇ ਸਾਨੂੰ ਬਲਤੇਜ ਪੰਨੂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।